Viewers, welcome back in our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਹਮੇਸ਼ਾ ਤਰ੍ਹਾਂ ਫੇਸਬੁੱਕ ਮੈਸੇਜ ਲਵਾਂਗੇ ਜੀ ਡਾਕਟਰ ਸਾਹਿਬ ਵੀਰ ਜਸਵਿੰਦਰ ਸਿੰਘ ਜੱਸੀ ਜਿਹੜੇ ਸਾਡੇ ਫਾਊਂਡਰ ਟੈਕਨੀਕਲ ਟੀਮ ਦੇ ਹੈੱਡ ਨੇ ਅੱਜ ਕੱਲ ਵੈਕੇਸ਼ਨ ਤੇ ਨੇ ਜੀ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਿਹਰ ਕਰੇ ਟੀਵੀ 84 ਹੋਰ ਬੁਲੰਦੀਆਂ ਛੂਏ ਔਰ ਉਹਨਾਂ ਨੂੰ ਰਿਸਪੌਂਡ ਕਰਦੇ ਆ ਭੈਣ ਜੀ ਮਨਮੰਥਨ ਕੌਰ ਨੇ ਕਿਹਾ ਵੀ ਮਿਸਡ ਯੂ ਐਟ ਦਾ ਇਵੈਂਟ ਕੋਈ ਸ਼ੱਕ ਨਹੀਂ ਪਰ ਉਹਨਾਂ ਦੀ ਹਾਜ਼ਰੀ ਸੀ ਉਹਨਾਂ ਦੇ ਫਰਜ਼ੰਦ ਰਾਹੀਂ ਉਹਨਾਂ ਦੇ ਬੇਟੇ ਰਾਹੀਂ ਕਿਉਂਕਿ ਉਹ ਸਾਡੇ ਹੁਣ ਟੈਕਨੀਕਲ ਟੀਮ ਨੂੰ ਹੈਡ ਕਰਦੇ ਨੇ ਅਮਰਜੀਤ ਬਡਵਾਲ ਨੋ ਵਰਡਸ ਫॉर ਟੀਵੀ 84 ਹੋਲ ਟੀਮ ਬਹੁਤ ਬਹੁਤ ਸ਼ੁਕਰੀਆ ਬਡਵਾਲ ਸਾਹਿਬ ਮੈਂ ਵੀ ਸਮਝਦਾ ਵੀ ਜਿਹੜਾ ਵੀ ਕੰਮ ਹੁੰਦਾ ਹੈ ਸਾਂਝਾ ਹੁੰਦਾ ਔਰ ਸਾਡੀ ਟੀਮ ਜਿਹੜੀ 5 ਸਾਲ ਤੋਂ ਸਾਡੇ ਨਾਲ ਖਲੋਤੇ ਨੇ ਉਹਨਾਂ ਦੇ ਵਿੱਚ ਸਾਡੇ ਸਾਬਕਾ ਵੀ ਬੀਬੀ ਰੀਤ ਕੌਰ ਵੀ ਭਾਵੇਂ ਹੁਣ ਉਹ ਗ੍ਰਸਤੀ ਜੀਵਨ ਜੀ ਰਹੇ ਨੇ ਉਹ ਵੀ ਆਪਣੇ ਪਰਿਵਾਰ ਦੇ ਨਾਲ ਆਏ ਔਰ ਬਾਕੀ ਵੀ ਜਿਹੜੇ ਜਿਨ੍ਹਾਂ ਨੇ ਕਾਂਸਟੈਂਟ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਜਿਹੜੇ ਮਿਸਟਰ ਮੋਹਸਨ ਮਿਸਟਰ ਮਤੀਨ ਔਰ ਇਹ ਸਾਰੇ ਜਿਹੜੇ ਸਾਡੇ ਨਾਲ ਹਮੇਸ਼ਾ ਹੀ ਉਦਨ ਵੀ ਉਹਨਾਂ ਨੂੰ ਸਾਰੀ ਇਵੈਂਟ ਨੂੰ ਲਾਈਵ ਕਰਨ 'ਚ ਹੈਲਪਫੁਲ ਹੋਏ ਦੀਪਕ ਪੰਡਾਲ ਵਾਹਿਗੁਰੂ ਜੀ ਸ਼ਿੰਦਾ ਜੋਸਨ ਮੱਖਣ ਪੰਨੂ ਅਮਰਜੀਤ ਬਡਵਾਲ ਫੇਰ ਬਲਾਕਾ ਸਿੰਘ ਵੀਰ ਕਸ਼ਮੀਰ ਸਿੰਘ ਹੋਰਾਂ ਦਾ ਮੈਂ ਇੱਕ ਪਾਰਟ ਨਹੀਂ ਪੜਿਆ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਅੱਜ ਤੁਹਾਡਾ 2 ਵਾਰੀ ਹੋਇਆ ਜੀ 3 ਵਾਰੀ ਰਹਿ ਗਿਆ ਅਸੀਂ ਪੂਰਾ ਕਰ ਦੇਣਾ ਜ਼ਿੰਦਾਬਾਦ 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 ਡਾਕਟਰ ਸਾਹਿਬ ਤੁਹਾਡਾ ਐਤਵਾਰ ਦਾ ਪ੍ਰੋਗਰਾਮ ਵੇਖਿਆ ਬਹੁਤ ਹੀ ਖੂਬ ਸੀ ਅਸੀਂ ਆ ਤਾਂ ਨਹੀਂ ਸਕੇ ਪਰ ਅਸੀਂ ਜ਼ਰੂਰ ਮਦਦ ਭੇਜਾਂਗੇ ਪ੍ਰਮਾਤਮਾ ਮਿਹਰ ਕਰਨ ਜੀ ਬਹੁਤ ਸ਼ੁਕਰੀਆ ਵਿਰਕ ਸਾਹਿਬ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵੀਰ ਭੁਪਿੰਦਰ ਸਿੰਘ ਗੁਰਬਾਜ ਸਿੰਘ ਬਹੁਤ ਸੋਹਣਾ ਉਪਰਾਲਾ ਡਾਕਟਰ ਸਾਹਿਬ ਬਲਹਾਰ ਸਿੰਘ ਕੰਗ ਕੁਲਵਿੰਦਰ ਸਿੰਘ ਪ੍ਰਿਤਪਾਲ ਸਿੰਘ ਹਾਂ ਬਲਾਕਾ ਸਿੰਘ ਉਹਨਾਂ ਦੀ ਜਿਹੜੀ ਆਈਡੀ ਪਿਕਚਰ ਹੈ ਉਹਦੇ 'ਚ ਮੈਂ ਦੇਖਿਆ ਮੈਂ ਕਿਹਾ ਜੀ ਇਹ ਤਾਂ ਆਪਣੇ ਬਲਾਕਾ ਸਿੰਘ ਨੇ ਸੋ ਇਹ ਸਾਡੇ ਸਿੱਖ ਯੂਥ ਆਫ ਅਮਰੀਕਾ ਦੇ ਫॉर द ਲਾਸਟ 3 ਡੈਕੇਡਸ ਇੱਕ ਯੋਧੇ ਨੇ ਔਰ ਜਦੋਂ ਅਸੀਂ ਇਹ ਸਾਰੇ ਦੀ ਸ਼ੁਰੂਆਤ ਕੀਤੀ ਕਿ ਵੀ ਇਹ ਕਰਨਾ ਕੁਦਰਤੀ ਉਸ ਦਿਨ ਜਿੱਦਣ ਮੀਟਿੰਗ ਰੱਖੀ ਸੀ ਇਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਪਿੱਛੇ ਪੰਜਾਬ 'ਚ ਜਾ ਨਹੀਂ ਸਕੇ ਅਸੀਂ ਇਹਨਾਂ ਦੇ ਘਰ ਗਏ ਅਫਸੋਸ ਕਰਨ ਉਹਨਾਂ ਨੇ ਕਿਹਾ ਜੀ ਕੋਈ ਨਹੀਂ 1-2 ਦਿਨ ਆਵਾਜਾਈ ਹੈ ਅਸੀਂ ਨਾਲ ਖਲੋਤੇ ਹਾਂ ਔਰ ਇਹਨਾਂ ਨੇ ਨਾਲ ਬਾਕੀਆਂ ਦੇ ਜਾ ਕੇ ਜਿਵੇਂ ਸੇਵਾ ਇਹ ਹੈ ਸਿੱਖੀ ਸਪਿਰਿਟ ਔਰ ਖਾਲਸਾਈ ਸਪਿਰਿਟ ਸੋ ਵੀਰ ਬਲਾਕਾ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੱਲ ਤੁਹਾਨੂੰ ਪਰਸਨਲੀ ਮਿਲ ਕੇ ਮੈਂ ਸ਼ੁਕਰੀਆ ਨਹੀਂ ਕਰ ਸਕਿਆ ਭਾਈ ਦੌੜ ਸੀ ਪਰ ਤੁਸੀਂ ਜਿਸ ਸਪਿਰਿਟ ਦਾ ਮੁਜ਼ਾਹਰਾ ਕੀਤਾ ਕਿ ਇਹਦੇ ਬਾਵਜੂਦ ਪਰਸਨਲੀ ਇਹ ਸਾਰੇ ਗਰੀਫਿੰਗ ਪੀਰੀਅਡ ਚੋਂ ਲੰਘ ਰਹੇ ਸੀ ਪਰ ਤੁਸੀਂ ਜਿਹੜਾ ਬੜੇ ਹੌਸਲੇ ਨਾਲ ਸਾਥ ਦਿੱਤੇ ਵੀਰ ਦਵਿੰਦਰ ਸਿੰਘ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਦੀਪ ਸਿੰਘ ਵੀ ਫਤਿਹ ਬੁਲਾਉਂਦੇ ਨੇ ਧਰਮਿੰਦਰ ਸਿੰਘ ਗੁਰਨਾਮ ਸਿੰਘ ਸੋ ਇਹ ਸਾਰੇ ਸਾਡੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਵਾਲੇ ਇਸ਼ੂ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਕਿਉਂਕਿ ਅਸੀਂ ਕੱਲ ਵੀ ਨਹੀਂ ਸੀ ਪ੍ਰੋਗਰਾਮ ਕੀਤਾ ਕਿਉਂਕਿ ਕੱਲ ਡਾਕਟਰ ਚੀਮਾ ਉਹਨਾਂ ਦੀ ਇੱਕ ਯੂਨਾਈਟਿਡ ਨੇਸ਼ਨਸ ਮੀਟਿੰਗ ਸੀ ਸ਼ਾਮ ਦੀ ਉਹਨਾਂ ਦੀ ਫਲਾਈਟ ਸੀ ਸੋ ਮੈਂ ਇੱਕ ਕਾਮਨ ਕਟਸੀ ਹਾਲਾਂ ਉਹ ਬਹੁਤ ਮਹਿਸੂਸ ਕਰਦੇ ਸੀ ਵੀ ਮੈਂ ਪ੍ਰੋਗਰਾਮ ਮਿਸ ਕਰ ਰਿਹਾ ਫਿਰ 7 ਵਜੇ ਦੇ ਕਰੀਬ ਉਹਨਾਂ ਦੀ ਫਲਾਈਟ ਮੈਂ ਕਿਹਾ ਵੀ ਨਹੀਂ ਮੈਂ ਤੁਹਾਡਾ ਸਾਥ ਵੀ ਮਾਣ ਰਿਹਾ ਔਰ ਇੱਕ ਕਾਮਨ ਕਟਸੀ ਮੈਂ ਮਹਿਸੂਸ ਕੀਤੀ ਕਿ ਉਹ ਆਲ ਦਾ ਵੇ ਆਏ ਨੇ ਤਾਂ ਮੈਂ ਉਹਨਾਂ ਨੂੰ ਹੁਣ ਕੱਲ ਕੇ ਬਾਅਦ ਉੱਥੇ ਛੱਡ ਦੇ ਸੋ ਅਸੀਂ ਗੁਜਰਾਤ ਇਲੈਕਸ਼ਨਸ ਉਹਦੇ ਰਿਜ਼ਲਟ ਔਰ ਉਸ ਦਾ ਐਨਾਲਿਸਿਸ ਉਸ ਨੂੰ ਨਹੀਂ ਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੋਨੋਂ ਹੀ ਧਿਰਾਂ ਬੀਜੇਪੀ ਔਰ ਕਾਂਗਰਸ ਖੁੱਲ੍ਹ ਕੇ ਹਿੰਦੂਤਵਾ ਦੇ ਏਜੰਡੇ ਤੇ ਨੇ ਸੋ ਇਧਰ ਇਹ ਠੀਕ ਹੈ ਕਿ ਮੋਦੀ ਨੇ ਜਿਵੇਂ ਫਾਈਨਲ ਰਾਊਂਡ ਦੇ ਵਿੱਚ ਮਨਮੋਹਨ ਸਿੰਘ ਨੂੰ ਵੀ ਦੇਸ਼ ਧਰੋਹੀ ਔਰ ਮਨੀ ਸ਼ੰਕਰ ਆਇਰ ਨੂੰ ਔਰ ਪਾਕਿਸਤਾਨ ਦੇ ਉੱਤੇ ਲਿਆ ਕੇ ਗੁਜਰਾਤ 'ਚ ਆਪਣੀ ਹਾਰ ਨੂੰ ਜਿੱਤ ਦੇ ਵਿੱਚ ਬਦਲਿਆ ਸੀਟਾਂ ਸਿਰਫ 7-8 ਹੀ ਵੱਧ ਮਿਲੀਆਂ ਨੇ 99 ਸੀਟਾਂ ਮਿਲੀਆਂ ਗੁਜਰਾਤ ਅਸੈਂਬਲੀ 150 ਮੰਗਦੇ ਸੀ ਕਾਂਗਰਸ ਬਰਾਬਰ ਜੇ ਤੇ ਆ ਗਈ 7-8 ਘੱਟ ਨੇ ਬੰਦੇ ਹਿਮਾਚਲ ਦੇ ਵਿੱਚ ਉਹਨਾਂ ਨੇ ਅਗੇਨ ਬੀਜੇਪੀ ਨੇ ਸਰਕਾਰ ਬਣਾਈ ਹੈ ਕਾਂਗਰਸ ਦੇ ਵੀਰਭੱਦਰ ਸਿੰਘ ਨੂੰ ਹਰਾ ਕੇ ਸੋ ਉਸ ਐਨਾਲਿਸਿਸ ਦਾ ਤਾਂ ਨਾ ਹੀ ਵਕਤ ਹੈ ਜਾਂ ਹੋਇਆ ਕੀ ਹੈ ਉਹ ਅਸੀਂ ਆਲਰੇਡੀ ਬਿਫੋਰ ਵੀ ਦੱਸਿਆ ਸੀ ਕਿ ਵੀ ਦਾ ਕੋਈ ਫਰਕ ਨਹੀਂ ਪੈਣਾ ਪਰ ਜਿਹੜੀ ਖਬਰ ਤੇ ਮੇਰੀ ਨਜ਼ਰ ਗਈ ਔਰ ਇਹ ਦੱਸਣ ਦੇ ਲਈ ਜਦੋਂ ਅਸੀਂ ਕਹਿੰਦੇ ਹਾਂ ਵੀ ਉੱਥੇ ਗੁੰਡਾ ਰਾਜ ਹੈ ਤੇ ਫਿਰ ਜ਼ਾਹਰ ਹੈ ਕਿ ਕੋਈ ਨਾ ਕੋਈ ਸਾਨੂੰ ਸਬੂਤ ਦੇਣਾ ਪੈਂਦਾ ਨਾ ਕਿ ਵੀ ਕਿਵੇਂ ਗੁੰਡੇ ਰਾਜ ਕਰਦੇ ਨੇ ਔਰ ਇਹ ਖਬਰ ਹੈ ਕ੍ਰਿਮੀਨਲ ਕੇਸਿਸ ਅਗੇਂਸਟ 47 ਨਿਊ ਲੈਜਿਸਲੇਚਰਸ ਇਨ ਗੁਜਰਾਤ 22 ਇਨ ਹਿਮਾਚਲ ਰਿਪੋਰਟ ਇਹ ਜਿਹੜਾ ਇੱਕ ਗਰੁੱਪ ਹੈ ਜਿਹੜਾ ਇਹ ਸਾਰੇ ਨੂੰ ਮੋਨੀਟਰ ਕਰਦਾ ਹੈ ਇਹ ਸਾਰੇ ਡਾਟੇ ਨੂੰ ਉਹਨਾਂ ਨੇ ਇਹ ਰਿਪੋਰਟਿੰਗ ਦਿੱਤੀ ਹੈ ਇਹ ਹੈ ਵਾਚਡੌਗ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਉਹਨਾਂ ਨੇ ਇਹ ਦਿੱਤਾ ਹੈ ਕਿ ਵੀ ਜਿਹੜੇ ਨਵੇਂ ਚੁਣੇ ਗਏ MLA ਨੇ ਉਹਨਾਂ ਚੋਂ
47 MLA ਜਿਹੜੇ ਨੇ ਗੁਜਰਾਤ 'ਚ, ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ, ਕ੍ਰਿਮੀਨਲ ਨੇ, ਜਦੋਂ ਕ੍ਰਿਮੀਨਲ ਕੇਸ ਹੈ ਤਾਂ ਕ੍ਰਿਮੀਨਲ ਨੇ ਜੀ। ਔਰ 22 ਜਿਹੜੇ ਨੇ ਉਹ ਹਿਮਾਚਲ 'ਚ ਨੇ ਜਿਹੜੇ ਕ੍ਰਿਮੀਨਲ MLA ਜਿਹੜੇ ਹੁਣੇ ਚੁਣੇ ਨੇ ਜੀ। As many as 47 of the newly elected MLAs in Gujarat and 22 of Himachal Pradesh have criminal cases against them, Election Watchdog Association for Democratic Reform said on Tuesday. The ADR, which analyzed the self-sworn affidavits filed of the MLAs, ਇਹ ਜਿਹੜਾ ਵੀ ਕੇਸ ਕੱਢੇ ਨੇ ਇਹ ਐਫੀਡੇਵਿਟਸ ਉਹਨਾਂ ਨੇ ਮੰਨਿਆ ਵੀ ਸਾਡੇ ਤੇ ਕ੍ਰਿਮੀਨਲ ਕੇਸ ਨੇ, ਕਿੰਨੇ ਲੁਕਾਏ ਹੋਣਗੇ ਜਿਹੜੇ ਬਾਕੀ ਵੀ ਨੇ ਉਹਨਾਂ ਦੇ ਖਿਲਾਫ ਵੀ ਕੁਛ ਨਾ ਕੁਛ ਹੋਏਗਾ, ਇਹ ਸਾਹਮਣੇ। ਮੀਨਵਾਈਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਨ ਗੁਜਰਾਤ 18 out of 99 MLAs from ਭਾਰਤੀ ਜਨਤਾ ਪਾਰਟੀ and 25 out of 77 MLAs from ਕਾਂਗਰਸ, ਔਰ ਇਹ ਹੁਣ ਦੋਨੋਂ ਪਾਰਟੀਆਂ ਦੇ ਹੀ ਨੇ। ਜਿਹੜੇ 99 MLA ਬੀਜੇਪੀ ਦੇ ਗੁਜਰਾਤ 'ਚ ਬਣੇ ਨੇ ਉਹਨਾਂ 'ਚੋਂ 18 ਕ੍ਰਿਮੀਨਲ ਨੇ ਔਰ ਜਿਹੜੇ ਕਾਂਗਰਸ ਦੇ 77 MLA ਬਣੇ ਨੇ ਉਹਨਾਂ 'ਚੋਂ 25 ਕ੍ਰਿਮੀਨਲ ਨੇ। ਸੋ ਇਹ ਗੁਜਰਾਤ ਦੀ ਰਿਪੋਰਟ ਹੈ। ਔਰ ਇਸੇ ਤਰ੍ਹਾਂ ਜਿਹੜਾ ਹਿਮਾਚਲ ਹੈ, ਹਿਮਾਚਲ ਦੇ ਵਿੱਚ 2 out of 21 MLAs from ਕਾਂਗਰਸ, 21 ਚੋਂ 2 ਕ੍ਰਿਮੀਨਲ ਨੇ ਕਾਂਗਰਸ ਦੇ ਔਰ 44 MLA ਜਿਹੜੇ ਬੀਜੇਪੀ ਦੇ ਬਣੇ ਨੇ ਹਿਮਾਚਲ 'ਚ, ਉਹਨਾਂ 'ਚੋਂ 18 ਦੇ ਖਿਲਾਫ ਕ੍ਰਿਮੀਨਲ ਕੇਸ ਨੇ। ਸੋ ਹੁਣ ਜੇ ਤੁਸੀਂ ਇਹ ਇਸੇ ਪ੍ਰਪੋਰਸ਼ਨ 'ਚ ਦੇਖੋ ਤੇ ਫਿਰ ਗੁੰਡਾ ਰਾਜ ਹੈ। ਜੇ ਕ੍ਰਿਮੀਨਲਸ ਦੇ ਹੱਥ 'ਚ ਪਾਵਰ ਹੈ ਤੇ ਜ਼ਾਹਰ ਹੈ ਕਿ ਵੀ ਕ੍ਰਿਮੀਨਲ ਨੂੰ ਗੁੰਡਾ ਹੀ ਕਹਿੰਦੇ ਨੇ ਪੰਜਾਬੀ 'ਚ ਜੀ, ਔਰ ਫਿਰ ਗੁੰਡਾਗਰਦੀ ਹੋਏਗੀ। ਰਾਜ ਉਹਨਾਂ ਦੇ ਹੱਥ ਜਿਹੜੇ ਪਹਿਲਾਂ ਹੀ ਬੜਨ ਤੋਂ, ਔਰ ਇਹਨਾਂ ਮਰਡਰ ਦੇ ਕੇਸ ਵੀ ਨੇ, ਇਹਦੇ 'ਚ ਰੇਪ ਦੇ ਵੀ ਨੇ ਔਰ ਦੂਜੇ ਵੀ ਨੇ। ਸੋ ਇਹ ਚਰਚਲ ਦੀ ਜਿਹੜੀ ਭਵਿਸ਼ਵਾਣੀ ਸੀ ਕਿ ਵੀ ਕਿਵੇਂ ਬਹੁਤੇ ਜਿਹੜੇ ਨਹੀਂ ਨੇ ਜਿਨ੍ਹਾਂ ਦੇ ਉਹ ਮੈਨ ਆਫ ਸਟਰਾਕ, ਅੱਖੋਂ ਹੌਲੇ ਲੋਕ ਜਿਨ੍ਹਾਂ ਦੇ ਹੱਥ ਪਾਵਰ ਹੈ। ਸੋ ਇਹ ਹੈ ਜਿਹਨੂੰ ਕਹੋ ਜੀ ਵਿਕਾਸ ਜਿੱਤ ਗਿਆ, ਵਿਕਾਸ ਹਾਰ ਗਿਆ, ਰਾਹੁਲ ਪ੍ਰਧਾਨ ਬਣ ਗਿਆ, ਉਹਨੇ ਚੇਂਜ ਕਰ ਦਿੱਤਾ, ਹੁਣ ਉਹਦਾ ਜਿੱਤ ਹੋ ਗਈ, ਉਹਦੀ ਹਾਰ। ਇਸ ਐਨਾਲਿਸਿਸ 'ਚ ਆਹ ਦੇਖੋ ਕਿ ਵੀ ਇੰਡੀਆ ਇਜ਼ ਬੀਇੰਗ ਰੂਲਡ, ਗਵਰਨਡ ਬਾਈ ਕ੍ਰਿਮੀਨਲਸ। ਜੀ ਡਾਕਟਰ ਸਾਹਿਬ, ਬਿਲਕੁਲ ਨੋ ਡਾਊਟ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਸੂਹੀ ਮਹੱਲਾ ਪੰਜਵਾਂ ਚੁਣਿਆ ਜੀ। ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ, ਸੁਣ ਸਾਜਨ ਇਉ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ। ਰਹਾਓ ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ, ਜੋ ਕਿਛ ਕਰੈ ਸੋਈ ਭਲ ਮਾਨੈ, ਆਦ ਅੰਤ ਕੀ ਕੀਮਤ ਜਾਣੈ, ਕਹੁ ਨਾਨਕ ਤਿਸ ਜਨ ਬਲਿਹਾਰੀ, ਜਾਂ ਕੈ ਹਿਰਦੈ ਵਸੈ ਮੁਰਾਰੀ। ਸੋ ਰਹਾਓ ਦਾ ਜਿਹੜਾ ਸੰਦੇਸ਼ ਹੈ, ਸੈਂਟਰਲ ਆਈਡੀਆ, ਸੁਣ ਸਾਜਨ ਇਉਂ ਦੁੱਤਰ ਤਰੀਏ। ਦੁੱਤਰ ਹੁੰਦਾ ਦੁਸ਼ਤਰ, ਸੰਸਕ੍ਰਿਤ ਦਾ ਸ਼ਬਦ ਹੈ, ਔਖਾ ਰਸਤਾ, ਔਖੀ ਘਾਟੀ ਜੀ। ਕਿ ਕਿਵੇਂ ਹੇ ਮੇਰੇ ਸੱਜਣ ਸੁਣ ਧਿਆਨ ਨਾਲ, ਕਿਵੇਂ ਅਸੀਂ ਇਸ ਜੀਵਨ ਦੇ ਇਸ ਭਵ ਸਾਗਰ ਨੂੰ ਜਿਹੜਾ ਕਿ ਔਖਾ ਤਰਨਾ, ਕਿਵੇਂ ਤਰ ਸਕਦੇ ਹਾਂ। ਮਿਲ ਸਾਧੂ ਹਰ ਨਾਮ ਉਚਰੀਏ, ਭਲੇ ਬੰਦੇ ਨਾਲ, ਰੱਬ ਦੇ ਪਿਆਰੇ ਨਾਲ, ਫਕੀਰ ਨਾਲ, ਗੁਰਮੁਖ ਨਾਲ, ਸੰਤ ਨਾਲ ਮਿਲ ਕੇ ਬੈਠ ਕੇ ਸਤਸੰਗਤ ਦੇ ਵਿੱਚ ਉਸ ਰੱਬ ਨੂੰ ਯਾਦ ਕਰੀਏ। ਇਹੀ ਇੱਕ ਤਰੀਕਾ ਹੈ ਸਭ ਤੋਂ ਸੁਖੈਨ ਜਿਹੜਾ ਕਿ ਇਸ ਭਵ ਸਾਗਰ ਤੋਂ ਤਾਰਦਾ ਹੈ। ਔਰ ਜਿਵੇਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਕਿਸੇ ਵੇਲੇ ਇਹਨਾਂ ਦਾ ਬੜਾ ਪੋਪੂਲਰ ਇੱਕ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨਾ ਬੰਦੇ, ਨਸੀਬਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਹੁਣ ਇਹ ਜਦੋਂ ਜਹਾਜ਼ ਜਾਂ ਤਰਨ ਦੀ ਗੱਲ ਹੈ, ਉਹ ਇਹੀ ਹੈ ਕਿ ਇੱਕ ਪਾਸੇ ਅਸੀਂ ਮਾਇਆ ਦੇ, ਵਿਕਾਰਾਂ ਦੇ, ਦੁਨਿਆਵੀ ਧੰਦਿਆਂ ਦੇ, ਗਰੀਡ ਦੇ, ਲਸਟ ਦੇ, ਅਟੈਚਮੈਂਟ ਦੇ, ਈਗੋ ਦੇ ਉਸ ਜਾਲ ਦੇ ਵਿੱਚ ਫਸੇ ਹੋਏ ਹੈ ਤੇ ਇਸ ਚੋਂ ਕਿਵੇਂ ਪਾਰ ਉਤਾਰਾ ਹੋਏ। ਸੋ ਉਸ ਨੂੰ ਗੁਰੂ ਸਾਹਿਬ ਨੇ ਫਰਮਾਇਆ, ਮਿਲ ਸਾਧੂ ਹਰ ਨਾਮ ਉਚਰੀਏ, ਜੀਵਤ ਮਰੈ ਬੁਝੈ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ। ਕਰਮ ਇਹ ਫਾਰਸੀ ਦਾ ਹੈ ਜਿਸ ਦਾ ਮਤਲਬ ਹੈ ਬਖਸ਼ਿਸ਼, ਰਹਿਮਤ, ਬਲੇਸਿੰਗ। ਜੀਵਤ ਮਰੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸੋ ਜ਼ਾਹਰ ਹੈ ਕਿ ਆਪਣੀ ਮੈਂ ਨੂੰ ਮਾਰਨਾ, ਹੁਮ ਨੂੰ ਮਾਰਨਾ, ਅਹਮ ਨੂੰ ਮਾਰਨਾ। ਜੀਵਤ ਮਰੈ ਬੁਝੈ ਪ੍ਰਭ ਸੋਏ, ਜਦੋਂ ਆਪਣੀ ਇਹ ਹਉਮੈ ਮਰ ਜਾਂਦੀ ਹੈ, ਹਉਮੈ ਦੀਰਘ ਰੋਗ ਹੈ, ਇਹ ਖਤਮ ਹੋ ਜਾਂਦੀ ਹੈ ਤੇ ਰੱਬ ਦੀ ਸਮਝ ਆ ਜਾਂਦੀ ਹੈ, ਰੱਬ ਦੇ ਨਾਲ ਪਿਆਰ ਪੈ ਜਾਂਦਾ ਹੈ। ਤੇ ਜਦੋਂ ਪਿਆਰ ਪੈਂਦਾ ਤਿਸ ਜਨ ਕਰਮ, ਉਹ ਜਨ ਬਣ ਜਾਂਦਾ ਹੈ,
ਤੇ ਉਸ ਨੂੰ ਦੇ ਉੱਤੇ ਰੱਬ ਦਾ ਕਰਮ ਹੁੰਦਾ ਹੈ, ਰੱਬ ਦੀ ਬਖਸ਼ਿਸ਼ ਹੁੰਦੀ ਹੈ। ਮਿਲ ਸਾਧੂ ਹਰ ਨਾਮ ਉਚਰੀਏ, ਮੈਂ ਸੁਣ ਸਾਜਨਿਓ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ, ਏਕ ਬਿਨਾ ਦੂਜਾ ਨਹੀਂ ਜਾਣੇ, ਘਟ ਘਟ ਅੰਤਰ ਪਾਰ ਬ੍ਰਹਮ ਪਛਾਨੇ। ਵੀ ਜਿਸ ਦੇ ਉੱਤੇ ਰੱਬ ਦਾ ਕਰਮ ਹੁੰਦਾ ਹੈ, ਰੱਬ ਨੂੰ ਉਹ ਪਿਆਰ ਕਰਦਾ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਹੀ ਇੱਕ ਹੈ, ਸਭ ਕਰਨ ਕਰਾਉਣਹਾਰ, ਔਰ ਉਹ ਹਰ ਦਿਲ ਦੇ ਵਿੱਚ ਉਹ ਰੱਬ ਵਸਦਾ ਹੈ। ਪਰ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਇਹ ਜਿਹੜੀ ਲੇਮੈਨਸ ਵਿਜ਼ਡਮ ਸੂਫੀਆਂ ਚੋਂ, ਕਾਵ ਚੋਂ, ਬੁੱਲੇ ਸ਼ਾਹ ਚੋਂ, ਸ਼ਾਹ ਹੁਸੈਨ ਚੋਂ, ਸੁਲਤਾਨ ਬਾਹੂ ਚੋਂ ਆਈ ਹੈ, ਇਹ ਹੈ ਤਾਂ ਸਿੰਪਲੀਫਿਕੇਸ਼ਨ ਸੀ ਆਮ ਬੰਦੇ ਨੂੰ ਸਮਝਾਉਣ ਦੇ ਲਈ ਕਿ ਭਾਈ ਠੀਕ ਹੈ, ਸਾਰੇ ਪਾਸ ਥਾਵਾਂ ਰੱਬ ਦੀਆਂ ਨੇ, ਪਰ ਰੱਬ ਤਾਂ ਦਿਲਾਂ 'ਚ ਰਹਿੰਦਾ। ਜੇ ਤੁਸੀਂ ਦਿਲਾਂ ਨੂੰ ਢਾਉਂਦੇ ਹੋ, ਦਿਲ ਨੂੰ ਦਿਖਾਉਂਦੇ ਹੋ, ਤਾਂ ਕਿਹੜੇ ਰੱਬ ਨੂੰ ਤੁਸੀਂ ਖੁਸ਼ ਕਰਦੇ ਹੋ। ਜੋ ਕੁਛ ਕਰੈ ਸੋਈ ਭਲ ਮਾਨੇ, ਆਦ ਅੰਤ ਕੀ ਕੀਮਤ ਜਾਣੇ। ਕਿ ਜੋ ਰੱਬ ਕਰਦਾ ਉਸ ਦੇ ਉਹ ਹੁਕਮ 'ਚ ਰਹਿੰਦਾ, ਉਸ ਨੂੰ ਆਦ ਤੇ ਅੰਤ ਉਸ ਰੱਬ ਦੀ ਸਮਝ ਹੁੰਦੀ ਹੈ। ਕਹੁ ਨਾਨਕ ਤਿਸ ਜਨ ਬਲਿਹਾਰੀ, ਜਾਂ ਕੇ ਹਿਰਦੈ ਵਸੈ ਮੁਰਾਰੀ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਉਸ ਜਨ ਤੋਂ, ਰੱਬ ਦੇ ਬੰਦੇ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਆਈ ਸੈਕਰੀਫਾਈਸ ਅਨਟੂ ਦੀ, ਜਾਂ ਕੇ ਹਿਰਦੈ ਵਸੈ ਮੁਰਾਰੀ। ਜਿਸ ਦੇ ਦਿਲ ਦੇ ਵਿੱਚ ਉਹ ਪਿਆਰਾ ਰੱਬ ਵਸਦਾ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿਆਰ ਸੁਣਾ ਗਿਆ ਦਿਓ। ਦੇਖਦੇ ਰਹੋ TV84। ਗੁਰੂ ਜੀ ਦੀ ਬਖਸ਼ੀ ਹੋਈ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।